व्यूअर्स वेलकम बैक इन आवर प्रोग्राम जी। डॉक्टर साहब अगले इशू बारे ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਅਗਲੇ ਇਸ਼ੂ ਤੋਂ ਪਹਿਲਾਂ ਜਿਹੜੇ ਕਮੈਂਟਸ ਜਿਹੜੇ ਸਾਡੇ ਵੀਰ ਲਾਈਵ ਦੇਖ ਰਹੇ ਨੇ, ਬਹੁਤ ਸਾਰੇ ਪਾਕਿਸਤਾਨੀ ਕਸ਼ਮੀਰੀ ਭਰਾ ਆਜ਼ਾਦ ਕਸ਼ਮੀਰ ਤੋਂ ਵੀ ਨੇ ਜੀ। ਸਮਹਾਉ ਮੇਰੇ ਆਈਪੈਡ ਤੇ ਨਾਂ ਨਹੀਂ ਆ ਰਹੇ, ਉੱਤੇ ਤਾਂ ਆ ਰਿਹਾ ਆਸਿਫ ਮਹਿਮੂਦ ਸਦੀਕੀ ਐਂਡ 26 ਅਦਰਸ, ਪਰ ਮੈਂ ਕੁਐਸਚਨ ਦੇਖ ਸਕਦਾ ਉਹਦੇ ਤੇ। ਇੱਕ ਭਾਈਜਾਨ ਨੇ ਕਿਹਾ ਕਸ਼ਮੀਰ ਬਾਰੇ ਇੱਕ ਸੱਚ ਇਹ ਵੀ ਹੈ ਕਿ ਪਾਕਿਸਤਾਨ ਇੰਡੀਆ ਤੋਂ ਹਟ ਕੇ ਚਾਈਨਾ ਕੋਲ ਵੀ ਕਸ਼ਮੀਰ ਦਾ ਹਿੱਸਾ ਮੌਜੂਦ ਹੈ ਤੇ ਇਹ ਤਿੰਨੋਂ ਐਟੋਮਿਕ ਕੰਟਰੀਜ਼ ਰੂਫ ਆਫ ਦਾ ਵਰਲਡ ਨੂੰ ਕਿਵੇਂ ਆਜ਼ਾਦ ਕਰਾਉਣਗੇ। ਉਮੀਦ ਹੈ ਤੁਸੀਂ ਇਸ ਤੇ 2 ਮਿੰਟ ਗੱਲ ਕਰੋਗੇ ਜੀ। ਫਿਰ ਇੱਕ ਹੋਰ ਹੈ, ਸ਼ੁਕਰੀਆ ਡਾਕਟਰ ਅਮਰਜੀਤ ਸਿੰਘ ਜੀ, ਪਰ ਸੁਣਦੇ ਹਾਂ ਕਿ ਕਸ਼ਮੀਰ ਨੂੰ ਆਜ਼ਾਦ ਕਰਵਾਉਣ ਲਈ ਯੂਰਪ ਅਮਰੀਕਾ ਦਿਲਚਸਪੀ ਲੈਂਦੇ ਹਨ, ਪਰ ਮੁਕੰਮਲ ਆਜ਼ਾਦੀ ਨਹੀਂ ਬਲਕਿ ਅਮਰੀਕਾ ਦੀ ਕਾਲੋਨੀ ਬਣਾਉਣਾ ਚਾਹੁੰਦੇ ਨੇ ਔਰ ਇਹ ਕਸ਼ਮੀਰ ਕੌਮ ਨੂੰ ਕਬੂਲ ਨਹੀਂ। ਫਿਰ ਇਹ ਹੈ ਕਿ ਮੈਂ ਆਜ਼ਾਦ ਕਸ਼ਮੀਰ ਦਾ ਰਹਿਣ ਵਾਲਾ ਸੱਚੋ ਸੱਚ ਵੇਖਦਾ ਰਹਿੰਦਾ ਹਾਂ, ਤੁਹਾਡੇ ਤਜ਼ੀਏ ਬਹੁਤ ਪਸੰਦ ਆਉਂਦੇ ਹਨ। ਫਿਰ ਸਾਡੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗ੍ਰੇਟ ਇਨਫੋਰਮੇਸ਼ਨ ਡਾਕਟਰ ਸਾਹਿਬ, ਗੁੱਡ ਡਿਟੇਲਸ, ਯੂ ਆਰ ਡੂਇੰਗ ਗੁੱਡ ਜੌਬ ਜੀ, ਖਾਲਿਸਤਾਨ ਜ਼ਿੰਦਾਬਾਦ ਜੀ। ਦੇਖੋ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਅੰਦਾਜ਼ ਦੇ ਵਿੱਚ ਹਿੰਦੂ ਤਵੀਆਂ ਨੇ ਇਸ ਸਾਰੇ ਇਸ਼ੂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਦੇ 'ਚ ਪਹਿਲਾਂ ਤਾਂ ਅਸੀਂ ਆਪਣੀ ਪੋਜੀਸ਼ਨ ਨੇ ਬੜੀ ਕਲੀਅਰ ਹੈ। ਅਸੀਂ ਸਮਝਦੇ ਹਾਂ ਵੀ ਜਿਹੜਾ ਵੀ ਕਸ਼ਮੀਰ ਦਾ ਮਸਲਾ ਹੈ ਜਾਂ ਹੱਲ ਹੈ ਉਹ ਤਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਤੋਂ ਬਿਨਾਂ ਕੋਈ ਨਹੀਂ ਹੈ। ਕਸ਼ਮੀਰੀਆਂ ਦੇ ਕੋਲ ਇਹ ਹੱਕ ਹੈ UN ਦੇ ਚਾਰਟਰ ਥੱਲੇ, ਉਹਨਾਂ ਦੇ ਮਤਿਆਂ ਥੱਲੇ, ਕਿ ਉਹ ਡਿਸਾਈਡ ਕਰਨ ਕਿ ਉਹਨਾਂ ਨੇ ਕੀ ਕਰਨਾ ਔਰ ਉਹ ਪਾਕਿਸਤਾਨ ਦਾ ਹਿੱਸਾ ਬਣਨਾ ਚਾਹੁੰਦੇ ਨੇ, ਕੋਈ ਹੋਰ ਸੋਲਿਊਸ਼ਨ ਹੈ। ਇਸ ਬਾਰੇ ਅਸੀਂ ਸਮਝਦੇ ਹਾਂ ਵੀ ਕਸ਼ਮੀਰੀਆਂ ਦੀ ਜਿਹੜੀ ਰਾਏ ਹੈ ਉਹੀ ਜਿਹੜੀ ਹੈ ਉਸ ਨੂੰ ਪ੍ਰੋਮੀਨੈਂਸ ਦਿੱਤੀ ਜਾਏ। ਲੇਕਿਨ ਜਿਸ ਤਰੀਕੇ ਨਾਲ ਜਾਂ ਜਿਸ ਅੰਦਾਜ਼ ਦੇ ਵਿੱਚ ਇੰਡੀਆ ਨੇ ਔਰ ਖਾਸ ਤੌਰ ਤੇ G20 ਮੀਟਿੰਗ ਦੇ ਵਿੱਚ, ਜਿਹਦਾ ਕਿ ਜਿਹੜੇ G20 ਦਾ ਬੇਸਿਕ ਮਿਸ਼ਨ ਜਾਂ ਮੈਨੀਫੈਸਟੋ ਹੈ ਉਹ ਹੈ ਆਰਥਿਕ ਤਰੱਕੀ ਜਾਂ ਇਕਨੋਮਿਕਲ ਪ੍ਰੋਗਰੈਸ, ਲੇਕਿਨ ਜਿਵੇਂ ਮੋਦੀ ਨੇ ਆਊਟ ਆਫ ਦਾ ਵੇ ਜਾ ਕੇ 1-to-1 ਮੀਟਿੰਗ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਦੇ ਨਾਲ ਜਿਹੜਾ ਉਹ ਪਾਕਿਸਤਾਨ ਦੀ ਦਹਿਸ਼ਤਗਰਦੀ ਦਾ ਇਸ਼ੂ ਲੈ ਆਂਦਾ, ਇਕਨੋਮਿਕਲ ਜ਼ੋਨ ਬਣਾਉਣ ਦੀ ਗੱਲ ਲੈ ਆਂਦੀ। ਸੋ ਜ਼ਾਹਰ ਹੈ ਕੋਈ ਸਿੱਧੇ ਤੌਰ ਤੇ ਤਾਂ ਇਹਨਾਂ 'ਚ ਹੌਸਲਾ ਨਹੀਂ ਹੈ ਕਿ ਚਾਈਨਾ ਦੇ ਨੂੰ ਚੈਲੰਜ ਕਰ ਸਕਣ, ਲੇਕਿਨ ਕਿਤੇ ਨਾ ਕਿਤੇ ਉਹਨਾਂ ਨੇ ਉਸ ਸਾਰੇ ਐਗਰੀਮੈਂਟ ਨੂੰ ਜਿਹੜਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜ਼ੁਲਫਿਕਾਰ ਅਲੀ ਭੁੱਟੋ ਔਰ ਚਾਈਨਾ ਦੇ ਵਿੱਚ ਹੋ ਕੇ ਕੁਝ ਇਲਾਕਿਆਂ ਦਾ ਲੈਂਡ ਦੇਣ ਹੋਇਆ, ਜਿਹਦੇ ਵਿੱਚ ਗਿਲਗਿਤ ਔਰ ਸਿੰਗਕਿਆਂਗ ਜਿਹੜਾ ਉਹਨਾਂ ਦਾ ਬਾਰਡਰ ਉਸ ਪਾਸਿਓਂ ਦੀ ਆਉਂਦਾ ਹੈ, ਉਸ ਨੂੰ ਸਟ੍ਰੇਟਨ ਆਊਟ ਕੀਤਾ ਗਿਆ। ਉਸ ਦੇ ਉੱਤੇ ਵੀ ਇਹ ਸਵਾਲੀਆ ਨਿਸ਼ਾਨ ਲਾਉਣਗੇ ਆਉਣ ਵਾਲੇ ਪੀਰੀਅਡ, ਕਿਉਂਕਿ ਇਸ ਵੇਲੇ ਅਮਰੀਕਾ ਦੇ ਮੋਢਿਆਂ ਤੇ ਚੜੇ ਹੋਏ ਨੇ ਔਰ ਇਸ ਦੇ ਨਾਲ ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਬਲੋਚਿਸਤਾਨ ਦਾ ਇਸ਼ੂ ਵੀ ਖੜਾ ਕਰ ਦਿੱਤਾ। ਗੱਲ ਇਹਨਾਂ ਨੇ ਇੱਥੇ ਵੀ ਨਹੀਂ ਰੋਕਣੀ ਹੈ। ਮੇਰੀ ਇਹ ਫੀਲਿੰਗ ਹੈ ਕਿ ਜਿਸ ਅੰਦਾਜ਼ 'ਚ ਅਫਗਾਨਿਸਤਾਨ ਦੇ ਵਿੱਚ ਇੰਟਰਫੇਰੈਂਸ ਕਰ ਰਹੇ ਨੇ ਔਰ ਅਮਰੀਕਾ ਨੇ ਵੀ ਕਿਹਾ ਜਦੋਂ ਪਿੱਛੇ ਉਹਨਾਂ ਦਾ ਜੌਨ ਕੈਰੀ ਗਿਆ ਜੀ ਕਿ ਉਹਨਾਂ ਦੀ ਮਦਦ ਤੇ ਦਿਸ ਦੈਟ, ਮੈਨੂੰ ਇਹ ਲੱਗਦਾ ਵੀ ਈਵਨ ਪਾਕਿਸਤਾਨ ਔਰ ਅਫਗਾਨਿਸਤਾਨ ਦਾ ਬਾਰਡਰ ਡਰਾ ਕਰਨ ਵਾਲੀ ਜਿਹੜੀ ਡਿਊਰੈਂਟ ਲਾਈਨ ਹੈ 1893 ਦੇ ਵਿੱਚ, ਔਰ ਆਲਮੋਸਟ ਇਹ ਉਹੀ ਬਾਰਡਰ ਹੈ ਜਿਹੜਾ ਕਿ ਸਿੱਖ ਰਾਜ ਦੇ ਵੇਲੇ ਇੰਡਸ ਦਰਿਆ ਕ੍ਰਾਸ ਕਰਨ ਤੋਂ ਬਾਅਦ ਜਿਹੜੀ ਦਰਿਆ ਖੈਬਰ ਜਮਰੌਦ ਤੱਕ ਦਾ ਜਿਹੜਾ ਸਿੱਖ ਰਾਜ ਸੀ, ਬਾਅਦ 'ਚ ਪਾਕਿਸਤਾਨ ਨੇ ਉਹਦਾ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਸੂਬਾ ਬਣਾਇਆ। ਹੁਣ ਪਾਕਿਸਤਾਨ ਦੇ ਵਿੱਚ ਉਹਨੂੰ ਖੈਬਰ ਪਖਤੂਨਵਾ ਕਹਿੰਦੇ ਨੇ, ਪਾਕਿਸਤਾਨ ਦਾ ਚੌਥਾ ਸੂਬਾ। ਔਰ ਅਫਗਾਨਿਸਤਾਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਬੀਤੇ ਦੀਆਂ ਹਕੂਮਤਾਂ ਰਹੀਆਂ ਨੇ, ਉਹਨਾਂ ਦੇ ਵਿੱਚ ਵੀ ਇਹ ਜਿਹੜਾ ਡਿਊਰੈਂਟ ਲਾਈਨ ਦੇ ਉੱਤੇ ਝਗੜਾ ਖੜਾ ਕਰਦੇ ਰਹੇ ਨੇ ਔਰ ਪਿੱਛੇ ਕੁਝ ਹਫ਼ਤੇ ਪਹਿਲਾਂ ਇਸ ਦੇ ਉੱਤੇ ਜਿਹੜਾ ਹੈ ਕਿ ਜੀ ਉਹ ਪਾਕਿਸਤਾਨ ਇਹ ਕੰਧ ਬਣਾ ਰਿਹਾ ਹੈ ਕਿ ਕੀ ਕਰ ਰਿਹਾ ਹੈ, ਉੱਥੇ ਫਿਜ਼ੀਕਲ ਕਨਫਲਿਕਟ ਵੀ ਹੋਇਆ ਜਿਹੜਾ ਕਿ ਇੰਡੀਅਨ ਏਜੰਸੀਆਂ ਦਾ ਔਰ ਕਿਤੇ ਨਾ ਕਿਤੇ ਅਮਰੀਕਾ ਦੀ ਮਿਲੀ ਭੁਗਤ ਦੇ ਨਾਲ ਇਹ ਉਲਝਾਉਣਾ ਚਾਹੁੰਦੇ ਨੇ ਪਾਕਿਸਤਾਨ ਦੀ ਫੌਜ ਨੂੰ ਸਾਰੇ ਪਾਸੇ, ਉਧਰ ਗਿਲਗਿਤ ਦੇ ਵਿੱਚ, ਇੱਧਰ ਆਜ਼ਾਦ ਕਸ਼ਮੀਰ ਦੇ ਵਿੱਚ, ਔਰ ਜਿਹੜਾ ਨੈਕਸਟ ਹੋਏਗਾ ਉਹ ਡਿਊਰੈਂਟ ਲਾਈਨ ਦਾ ਮੁੱਦਾ ਜਿਹੜਾ ਇਹ ਖੜਾ ਕਰਨਗੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੇ ਜਦੋਂ ਅਸੀਂ ਇਹਨਾਂ ਦੀ ਵੈਸਟਰਨ ਡੈਮੋਕ੍ਰੇਸੀ ਸੋ ਕਾਲਡ ਜਾਂ ਅਮਰੀਕਾ ਦੀ ਗੱਲ ਕਰਦੇ ਹਾਂ,
ਇਹ ਦੁਨੀਆ ਦੇ ਵਿੱਚ ਆਪਣਾ ਪ੍ਰਭਾਵ, ਆਪਣਾ ਇਨਫਲੂਐਂਸ ਲੋਚਦੇ ਨੇ। ਉਹਦੇ ਲਈ ਆਟੋਕ੍ਰੇਸੀਜ਼ ਨੂੰ ਸਪੋਰਟ ਕਰਨਾ ਪਏ, ਬਾਦਸ਼ਾਹ ਨੂੰ ਕਰਨਾ ਪਏ, ਡਿਕਟੇਟਰਸ਼ਿਪਸ ਨੂੰ ਕਰਨਾ ਪਏ। ਡੈਮੋਕ੍ਰੇਸੀ ਦਾ ਤਾਂ ਇੱਕ ਬਹਾਨਾ ਹੈ ਜਾਂ ਇੱਕ ਇਹਨਾਂ ਨੇ ਡੰਡਾ ਰੱਖਿਆ ਹੋਇਆ, ਜਦੋਂ ਉਹਨਾਂ ਨੇ ਕੁੱਟਣਾ ਕਿਸੇ ਨੂੰ, ਕਦੇ ਈਰਾਨ ਦੇ ਦਿਵਾਲੇ, ਕਦੇ ਕਿਊਬਾ ਦੇ ਦਿਵਾਲੇ, ਕਦੇ ਚੀਨ ਦੇ ਹਿਊਮਨ ਰਾਈਟਸ। ਜਦੋਂ ਇਹਨਾਂ ਨੇ ਤੋੜਿਆ ਚੀਨ ਦੇ ਨਾਲ ਵਪਾਰ ਕਰਨਾ ਸੀ, ਉਹਨਾਂ ਨੂੰ ਲੱਗਾ ਕਿ ਬਈ ਹੁਣ ਚਾਈਨਾ ਜਿਹੜਾ ਉਹ ਉਸ ਲੈਵਲ ਤੇ ਪਹੁੰਚ ਗਿਆ, ਉਹਨੂੰ ਇਗਨੋਰ ਨਹੀਂ ਕਰ ਸਕਦੇ। ਹੈਨਰੀ ਕਿਸਿੰਜਰ ਰਾਹੀਂ ਪ੍ਰੈਜ਼ੀਡੈਂਟ ਨਿਕਸਨ ਉੱਥੇ ਪਹੁੰਚ ਗਏ। ਹੁਣ ਸਭ ਤੋਂ ਵੱਡਾ ਉਹਨਾਂ ਦਾ ਜਿਹੜਾ ਟ੍ਰੇਡ ਪਾਰਟਨਰ ਹੈ, $300 ਬਿਲੀਅਨ ਦੀ ਸ਼ਾਇਦ ਸਰਪਲਸ ਟ੍ਰੇਡ ਹੈ ਚਾਈਨਾ ਦੇ ਕੋਲ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਅਲਟੀਮੇਟਲੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰ ਦਾ ਮਸਲਾ ਇੰਨਾ ਸੌਖਾ, ਇੰਡੀਅਨ ਪੱਖ ਤੋਂ ਤਾਂ ਫਰੀडम ਹੋਣੀ ਚਾਹੀਦੀ, ਉਹਦੇ ਬਾਰੇ ਕੋਈ ਡਾਊਟ ਨਹੀਂ ਹੈ, ਲੇਕਿਨ ਸਾਡੇ ਕਸ਼ਮੀਰੀ ਭਰਾਵਾਂ ਭੈਣਾਂ ਨੂੰ ਵੀ ਬਹੁਤ ਧਿਆਨ ਦੇ ਨਾਲ ਇਸ ਗੱਲ ਨੂੰ ਮੂਵ ਕਰਨਾ ਪਏਗਾ। ਇਹ ਨਾ ਹੋਏ ਕਿ ਇੱਦਾਂ ਦੇ ਇਸ਼ੂ ਤੇ ਉੱਤੇ ਚਾਈਨਾ ਜਾਂ ਫॉर दैट ਰੀਜ਼ਨ ਜਿਹੜਾ ਲੋਕਾਂ ਦਾ ਹੀ ਆਪਸ ਦੇ ਵਿੱਚ ਜਿਹੜੇ ਨੇ ਉਹ ਡਿਫਰੈਂਸਿਸ ਹੋਣ ਕਿ ਉਹ ਕੀ ਚਾਹੁੰਦੇ ਨੇ। 1 ਪੁਆਇੰਟ ਕਿ ਫਰੀडम ਫਰਮ ਇੰਡੀਆ, ਇਹਨਾਂ ਤੋਂ ਆਜ਼ਾਦੀ ਹਾਸਲ ਕਰਕੇ ਫਿਰ ਕੀ ਕਰਨਾ ਹੈ, ਕੋਈ ਲੂਜ਼ ਕਨਫੈਡਰੇਸ਼ਨ ਬਣਾਣੀ ਹੈ ਪਾਕਿਸਤਾਨੀ ਕਸ਼ਮੀਰ ਦੇ ਨਾਲ, ਚਾਈਨਾ ਦੇ ਨਾਲ ਕੀ ਰਿਲੇਸ਼ਨਸ਼ਿਪ ਹੋਣੀ ਹੈ। ਪਰ ਇਸ ਵੇਲੇ ਔਰ ਇਹ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦਾ ਅਸੀਂ ਦੇਖਿਆ ਪੰਜਾਬ 'ਚ ਇਹਨਾਂ ਨੇ ਸਾਨੂੰ ਖਾਲਿਸਤਾਨ ਦੇ ਮੁੱਦੇ ਤੇ ਕਿਵੇਂ ਉਲਝਾਇਆ, ਆਰਗੇਨਾਈਜੇਸ਼ਨਾਂ 'ਚ ਕਿਵੇਂ, ਔਰ ਹੁਣ ਵੀ ਕਿਵੇਂ। ਜੇ ਡਾਇਸਪੋਰਾ ਸਿੱਖ ਖਾਲਿਸਤਾਨ ਦੇ ਲਈ ਬੜੇ ਆਰਗੇਨਾਈਜ਼ਡ ਨੇ ਤੇ ਉੱਥੇ ਕਰ ਦੇਣਗੇ ਜੀ, ਉੱਥੇ ਮੰਗਦੇ ਨੇ, ਪੰਜਾਬ ਵਾਲੇ ਤਾਂ ਮੰਗਦੇ ਹੀ ਨਹੀਂ। ਜਾਂ ਪੰਜਾਬ 'ਚ ਆਪਣੇ ਇਸ ਕਿਸਮ ਦੇ ਉਹ ਟੁੱਚੇ ਖੜੇ ਕਰ ਦਿੰਦੇ ਨੇ ਜਿਹੜੇ ਕਹਿਣਗੇ ਜੀ ਇਹ ਬਾਹਰਲੇ ਸਿੱਖ ਰੌਲਾ ਪਾਉਂਦੇ ਨੇ, ਜੁੱਤੀਆਂ ਸਾਨੂੰ ਪੈਂਦੀਆਂ ਨੇ। ਸੋ ਮੈਂ, ਕਿਉਂਕਿ ਅਸੀਂ ਪੂਰੀ ਤਰ੍ਹਾਂ ਸਿਰਫ ਹਮਦਰਦੀ ਨਹੀਂ ਰੱਖਦੇ, ਸਿੰਪਥੀ ਨਹੀਂ ਹੈ ਕਸ਼ਮੀਰੀਆਂ ਨਾਲ, ਐਮਪੈਥੀ ਹੈ। ਅਸੀਂ ਆਪਣਾ ਆਪਾ ਸਾਡਾ ਉਹਨਾਂ ਦੀ ਸਟਰਗਲ 'ਚ ਹੈ, ਔਰ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਦੇ ਸੰਘਰਸ਼, ਉਹਨਾਂ ਦੀ ਜਦੋਜਹਿਦ ਜਿਹੜੀ ਹੈ ਉਹ ਕਾਮਯਾਬੀ ਦੇ ਨਾਲ ਆਪਣੀ ਮੰਜ਼ਿਲੇ ਮਕਸੂਦ ਤੱਕ ਪਹੁੰਚੇ। ਔਰ ਇਹ ਵੇਲਾ ਜਿਵੇਂ ਕਸ਼ਮੀਰ ਦੇ ਵਿੱਚ ਲੋਕ ਇਸ ਵੇਲੇ ਇੱਕੋ ਹੀ ਵਰਡ ਹੈ, ਆਜ਼ਾਦੀ, ਆਜ਼ਾਦੀ। ਇਹਨਾਂ ਤੋਂ ਆਜ਼ਾਦੀ ਹਾਸਲ ਕਰਨੀ ਹੈ ਔਰ ਬਾਅਦ ਦੇ ਵਿੱਚ ਕੋਈ ਵੀ ਜਿਹੜਾ ਸਿਸਟਮ ਹੈ ਉਸ ਦੇ ਉੱਤੇ ਵਰਕਆਊਟ ਕੀਤਾ ਜਾ ਸਕਦਾ। ਸੋ ਇਸ਼ੂ ਨਹੀਂ, ਮੈਂ ਕੁਇਕਲੀ ਗੱਲ ਕਰ ਲੈਂਦੇ, ਕਿਉਂਕਿ ਜਦੋਂ ਅਸੀਂ ਹੁਣ ਉਹਨਾਂ ਨੇ ਵੀ ਲਿਖਤ ਦੇ ਵਿੱਚ 3 ਪਾਵਰਸ ਦੀ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਵੀ ਔਨ ਦਾ ਰੂਫ ਆਫ ਦਾ ਵਰਲਡ ਚਾਈਨਾ ਬੈਠਾ ਹੈ ਔਰ ਤਿੰਨੋਂ ਹੀ ਨਿਊਕਲੀਅਰ ਨੇ, ਚਾਈਨਾ, ਇੰਡੀਆ, ਪਾਕਿਸਤਾਨ। ਔਰ ਇਹਦੇ 'ਚ ਇਹ ਗੱਲ ਦੇਖਣ ਵਾਲੀ ਹੈ ਕਿ ਇਸ ਸਾਰੇ ਨੂੰ ਕਿਵੇਂ ਟ੍ਰਿਗਰ ਕੀਤਾ ਇੰਡੀਆ ਨੇ ਨਿਊਕਲੀਅਰ ਰੇਸ 'ਚ। ਹੁਣ ਬਹੁਤ ਵਾਰੀ 1998 ਦੇ ਨਿਊਕਲੀਅਰ ਟੈਸਟ ਦੀ ਗੱਲ ਹੁੰਦੀ ਹੈ, ਲੇਕਿਨ ਇਹ ਭੁੱਲ ਜਾਇਆ ਜਾਂਦਾ ਹੈ ਕਿ ਵੀ ਸਭ ਤੋਂ ਪਹਿਲਾਂ ਇੰਦਰਾ ਗਾਂਧੀ ਨੇ 1974 ਦੇ ਵਿੱਚ ਪੰਜਾਬ ਦੇ ਬੈਕਯਾਰਡ ਦੇ ਵਿੱਚ, ਪੋਖਰਾਨ ਦੇ ਵਿੱਚ ਜਿਹੜਾ ਸਮਾਈਲਿੰਗ ਬੁੱਧਾ ਕੋਡ ਉਹਦਾ ਨਾਂ ਰੱਖ ਕੇ ਤੇ ਨਿਊਕਲੀਅਰ ਜਿਹੜਾ ਐਟਮ ਟੈਸਟ ਕੀਤਾ ਸੀ, ਜਿੱਥੋਂ ਇਹਦੀ ਸ਼ੁਰੂਆਤ ਹੋਈ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਉਸ ਵੇਲੇ ਮਿਸਟਰ ਪੈਟਰਿਕ ਮੋਨੇਹਨ ਜਿਹੜੇ ਬਾਅਦ ਦੇ ਵਿੱਚ ਸੈਨੇਟਰ ਵੀ ਰਹੇ ਨਿਊਯਾਰਕ ਤੋਂ, ਇਹ ਐਂਬੈਸਡਰ ਸੀ ਅਮਰੀਕਾ ਦਾ ਭਾਰਤ ਦੇ ਵਿੱਚ, ਔਰ ਉਹਨੇ ਬਾਅਦ 'ਚ ਕੋਈ ਕਿਤਾਬ ਵੀ ਲਿਖੀ ਹੈ ਔਰ ਉਹਦੇ 'ਚ ਉਹਨੇ ਕੋਟ ਕੀਤਾ, ਉਹਨੇ ਕਿਹਾ ਵੀ ਬਹੁਤ ਗਲਤ ਕੰਮ ਕੀਤਾ ਹੈ। ਉਹਨੇ ਇੰਦਰਾ ਨੂੰ ਕਿਹਾ ਕਿ ਵੀ 20 years ਡਾਊਨ ਦਾ ਰੋਡ, ਅੰਗਰੇਜ਼ੀ 'ਚ ਉਹਨੇ ਕਿਹਾ ਕਿ ਕੋਈ ਪਾਕਿਸਤਾਨ ਦਾ ਜਨਰਲ ਤੈਨੂੰ ਕਾਲ ਕਰਕੇ ਕਹੇਗਾ ਕਿ ਵੀ ਕਸ਼ਮੀਰ ਫੜਾ ਦਿਓ, ਅਦਰਵਾਈਜ਼ ਵੀ ਵਿਲ ਮੀਟ ਇਨ ਹੈਵਨ। ਮਤਲਬ ਇਹ ਹੈ ਕਿ ਵੀ ਇਸ ਪਾਸੇ ਵੀ ਹੁਣ ਪਾਕਿਸਤਾਨ ਵੀ ਬਣਾਏਗਾ ਔਰ ਅਲਟੀਮੇਟਲੀ ਜਿਹੜਾ ਇਹ ਮੁੱਦਾ ਉਹ ਕਿਸ ਹੱਦ ਤੱਕ ਜਾਏਗਾ ਕਿ ਵੀ ਇਹ ਐਂਡ ਹੋਏਗਾ। ਸੋ ਇਹ ਜਿਹੜੀ ਸਟੋਰੀ ਅਲ ਜਜ਼ੀਰਾ ਨੇ ਕੀਤੀ, ਇਨਫੈਕਟ ਉਹਨਾਂ ਨੇ ਇੱਕ ਇਹਦੇ ਤੇ ਡਾਕੂਮੈਂਟਰੀ ਬਣਾਈ ਹੈ, ਪਰ ਕਿਉਂਕਿ ਕਾਪੀਰਾਈਟ ਹੁੰਦਾ ਅਸੀਂ ਉਹ ਨਹੀਂ ਦਿਖਾਵਾਂਗੇ। ਪਰ ਕਿਉਂਕਿ ਮੀਡੀਆ ਸਟੋਰੀ ਹੈ ਔਰ ਇਹ ਸਟੋਰੀ ਉਹਨਾਂ ਦਾ ਹੈਡਲਾਈਨ ਹੀ ਹੈ, ਇੰਡੀਆਜ਼ ਨਿਊਕਲੀਅਰ ਰਿਡਲ, ਪੀਪਲ ਐਂਡ ਪਾਵਰ ਇਨਵੈਸਟੀਗੇਟਸ whether India is about to escalate its nuclear arms race with rivals Pakistan and China. ਔਰ ਇਹਦੇ ਤੇ ਉਹਨਾਂ ਦੀ ਜਿਹੜੀ ਫਿਲਮ ਮੇਕਰ ਹੈ ਉਸ ਦਾ ਮੰਦਾਕਿਨੀ ਗੈਲਟ ਜਰਨਲਿਸਟ, ਬੜੀ ਮੈਂ ਦੇਖੀ ਹੈ ਡਾਕੂਮੈਂਟਰੀ ਅੱਜ ਹੀ, ਔਰ ਉਹ ਬੜੀ ਇਨਵੈਸਟੀਗੇਟਿਵ ਤਰੀਕੇ ਨਾਲ। ਔਰ ਇਹਦੇ 'ਚ ਇਹ ਗੱਲ ਜਿਹੜੀ ਉਹਨੇ ਸਭ ਤੋਂ ਪਹਿਲਾਂ, ਮੈਂ ਸਮਝਦਾ ਵੀ ਬਹੁਤਿਆਂ ਮੀਡੀਆ 'ਚ ਕਿਤੇ ਦੇਖੀ ਨਹੀਂ ਹੈ, ਇਹਨੇ ਸ਼ੁਰੂਆਤ ਹੀ ਤੋਂ ਕੀਤੀ ਹੈ। ਡੀਪ ਇਨ ਦਾ ਰੂਰਲ ਪਲੇਨਸ ਆਫ ਸਾਊਦਰਨ ਇੰਡੀਆ, a mysterious government construction project is underway. Some allege the site will be a top secret nuclear city designed to produce
highly enriched uranium and allow the country to develop thermonuclear weapons, devices more than 1,000 times more powerful than those detonated over Hiroshima and Nagasaki towards the end of World War II. ਉਹਨਾਂ ਨੇ ਕਿਹਾ ਕਿ ਸਾਊਥ ਦੇ ਵਿੱਚ ਭਾਰਤ ਦੇ ਇੱਕ ਬੜਾ ਮਿਸਟੀਰੀਅਸ ਜਿਹੜਾ ਰਹੱਸਮਈ ਜਿਹਾ ਇੱਕ ਸ਼ਹਿਰ ਬਣ ਰਿਹਾ ਹੈ, ਪ੍ਰੋਜੈਕਟ ਹੈ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੰਡੀਆ ਦੀ ਨਿਊਕਲੀਅਰ ਸਿਟੀ ਬਣ ਰਹੀ ਹੈ ਔਰ ਇੱਥੇ ਐਨਰਿਚਡ ਯੂਰੇਨੀਅਮ ਜਿਹੜਾ ਨਿਊਕਲੀਅਰ ਬੰਬ ਬਣਾਉਣ ਲਈ ਜ਼ਰੂਰੀ ਹੁੰਦਾ ਹੈ ਉਹ ਪ੍ਰੋਡਿਊਸ ਕੀਤਾ ਜਾਏਗਾ ਔਰ ਇਸ ਦੇ ਨਾਲ ਭਾਰਤ ਜਿਹੜਾ ਥਰਮੋ ਨਿਊਕਲੀਅਰ ਵੈਪਨ ਬਣਾਏਗਾ ਉਸ ਲੈਵਲ ਦੇ ਜਿਹੜੇ ਕਿ 1000 ਗੁਣਾ ਜ਼ਿਆਦਾ ਤਾਕਤਵਰ ਹੋਣਗੇ ਉਹਨਾਂ ਐਟਮ ਬੰਬਾਂ ਤੋਂ ਜਿਹੜੇ ਕਿ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਉੱਤੇ ਸੁੱਟੇ ਗਏ ਸੀ। ਇਨ ਰਿਸਪਾਂਸ India's neighbor and decades-old foe Pakistan has vowed to keep pace and built its own equivalent program, sparking fears that a new arms race is underway on the subcontinent, a race which could bring the region to the brink of thermonuclear war and threaten the lives and livelihoods of half of the world's population. ਹੁਣ ਇਹ ਹੈ ਜਿਹਦੇ ਬਾਰੇ ਅਸੀਂ ਰਿਪੀਟਡਲੀ ਲਿਖਿਆ ਹੈ, ਰਿਪੀਟਡਲੀ ਅਸੀਂ ਇਹ ਕਿਹਾ ਕਿ ਵੀ ਇਹ ਅਲਟੀਮੇਟਲੀ ਇੰਡੀਆ ਨੇ ਇਹਦੀ ਸ਼ੁਰੂਆਤ ਕੀਤੀ ਜੀ। ਫਿਰ ਇਹੀ ਕੰਮ ਉਹਨਾਂ ਨੇ 1998 ਚ ਕੀਤਾ ਕਿਉਂਕਿ 74 ਤੋਂ ਬਾਅਦ ਪਾਕਿਸਤਾਨ ਦੇ ਹਾਕਮਾਂ ਨੇ ਰਿਅਲਾਈਜ਼ ਕਰ ਲਿਆ ਸੀ ਔਰ ਮੈਂ ਸਮਝਦਾ ਵੀ ਇਸ ਦਾ ਕ੍ਰੈਡਿਟ ਜ਼ੁਲਫਿਕਾਰ ਅਲੀ ਭੁੱਟੋ ਨੂੰ ਜਾਂਦਾ ਹੈ ਕਿ ਉਹਨੇ ਇਮੀਡੀਏਟਲੀ ਜਿਹੜਾ ਕਿ ਭਾਈ ਸਾਡੀ ਸਰਵਾਈਵਲ ਤਾਂ ਹੀ ਹੋਏਗੀ ਜੇ ਅਸੀਂ ਵੀ ਨਿਊਕਲੀਅਰ ਹੋਈਏ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਇਸ ਦੇ ਉੱਤੇ ਸਾਰੇ ਆਪਣੇ ਜਿਹੜੇ ਦੋਸਤ ਮੁਸਲਮਾਨ ਦੇਸ਼ ਸੀ ਲੌਬੀ ਕੀਤੀ ਔਰ ਪਾਕਿਸਤਾਨ ਦੇ ਸਾਇੰਸਦਾਨਾਂ ਨੇ ਕਿੰਨਾ ਜ਼ਬਰਦਸਤ ਇਹਦੇ ਤੇ ਕੰਮ ਕੀਤਾ ਔਰ ਇਹ ਸਾਰਿਆਂ ਨੂੰ ਹੀ ਕ੍ਰੈਡਿਟ ਜਾਂਦਾ ਭਾਵੇਂ ਉੱਥੇ ਇਨਰ ਕੌਣ ਕਿਹਨੂੰ ਪਸੰਦ ਕਰਦਾ ਹੈ ਨਹੀਂ ਕਰਦਾ ਅਸੀਂ ਉਸ ਡਿਬੇਟ 'ਚ ਨਹੀਂ ਜਾਂਦੇ। ਅਸੀਂ ਸਮਝਦੇ ਹਾਂ ਕਿ ਜਨਰਲ ਜ਼ਿਆਉਲ ਹੱਕ ਦੇ ਪੀਰੀਅਡ 'ਚ ਵੀ ਇੱਕ ਪਾਸੇ ਭਾਵੇਂ ਪਾਕਿਸਤਾਨ ਚੈਲੰਜ ਫੇਸ ਕਰ ਰਿਹਾ ਸੀ ਅਫਗਾਨਿਸਤਾਨ ਦੇ ਵਿੱਚ 1979 ਦੇ ਵਿੱਚ ਸੋਵੀਅਤ ਉੱਥੇ ਆ ਵੜੇ ਅਮਰੀਕਨਾਂ ਨੇ ਉੱਥੇ ਹੋਲੀ ਮੁਜਾਹਿਦੀਨ ਦੇ ਨਾਂ ਥੱਲੇ ਜਿਹੜਾ ਉਹ ਸਾਰਾ ਆਪਣੀ ਉੱਥੇ ਪ੍ਰੈਜ਼ੈਂਸ ਰੱਖੀ ਹੋਈ ਸੀ ਔਰ ਉਹਦੇ ਤੇ ਪ੍ਰੈਸ਼ਰ ਵੀ ਸੀ ਜ਼ਿਆਉਲ ਹੱਕ ਤੇ ਪਰ ਇਸ ਦੇ ਉੱਤੇ ਕੰਮ ਜਾਰੀ ਰਿਹਾ ਔਰ ਮੈਂ ਇਹ ਸਮਝਦਾ ਵੀ ਨਵਾਜ਼ ਸ਼ਰੀਫ ਨੂੰ ਇਹ ਕ੍ਰੈਡਿਟ ਦੇਣਾ ਬਣਦਾ ਹੈ ਅਖੀਰ 'ਚ ਕਿ ਜਦੋਂ 1998 ਦੇ ਵਿੱਚ ਵਾਜਪਾਈ ਸਰਕਾਰ ਦੇ ਵੇਲੇ ਪੋਖਰਾਨ ਦੇ ਵਿੱਚ ਨਿਊਕਲੀਅਰ ਧਮਾਕੇ ਕੀਤੇ ਔਰ ਬਹੁਤ ਪ੍ਰੈਸ਼ਰ ਸੀ ਨਵਾਜ਼ ਸ਼ਰੀਫ ਤੇ ਕਲਿੰਟਨ ਦਾ ਦੂਜਾ ਬਿਲੀਅਨਸ ਆਫ ਡਾਲਰਸ ਦੇਣ ਨੂੰ ਤਿਆਰ ਸੀ ਕਿ ਜੀ ਤੁਸੀਂ ਨਾ ਕਰੋ ਲੇਕਿਨ 2 ਹਫ਼ਤੇ ਦੇ ਵਿੱਚ ਬਲੋਚਿਸਤਾਨ ਦੇ ਸ਼ਗਾਈ ਰੀਜਨ ਦੇ ਵਿੱਚ ਪਾਕਿਸਤਾਨ ਨੇ ਉਸ ਤੋਂ ਵੀ ਇੱਕ ਧਮਾਕਾ ਵੱਧ ਕਰਕੇ ਇਹ ਦੱਸ ਦਿੱਤਾ ਕਿ ਭਾਈ ਹੁਣ ਸਾਡੀ ਹੋਂਦ ਹੈ ਔਰ ਅਸੀਂ ਸਮਝਦੇ ਹਾਂ ਕਿ ਜੇ ਹੁਣ ਤੱਕ ਪਾਕਿਸਤਾਨ ਦਾ ਸਿੱਕਮ ਜਾਂ ਨੇਪਾਲ ਨਹੀਂ ਬਣਾਇਆ ਇੰਡੀਆ ਨੇ ਜੋ ਹਾਲ ਉਹਨਾਂ ਦਾ ਕਰਦੇ ਨੇ ਤੇ ਇਹ ਪਾਕਿਸਤਾਨ ਦਾ ਨਿਊਕਲੀਅਰ ਹੋਣਾ ਹੈ। ਹਾਲਾਂਕਿ ਸਿੱਖ ਪਰਸਪੈਕਟਿਵ ਤੋਂ ਅਸੀਂ ਹਮੇਸ਼ਾ ਸਮਝਦੇ ਹਾਂ ਕਿ ਭਾਈ ਖਾਲਿਸਤਾਨ ਇੱਕ ਬਫਰ ਸਟੇਟ ਇੰਡੀਆ ਔਰ ਪਾਕਿਸਤਾਨ ਦੇ ਵਿਚਕਾਰ ਉਹ ਅਲਟੀਮੇਟਲੀ ਆਨਸਰ ਹੋਏਗਾ ਅਦਰਵਾਈਜ਼ 1000 ਸਾਲ ਦੀ ਹੌਸਟਿਲਿਟੀ ਕਦੇ ਖਤਮ ਨਹੀਂ ਹੁੰਦੀ। ਦੋਨੋਂ ਹੀ ਨਿਊਕਲੀਅਰ ਆਰਮਸ ਨੇ ਔਰ ਬਿਲਕੁਲ ਅਲ ਜਜ਼ੀਰਾ ਦੀ ਇਸ ਰਿਪੋਰਟ ਨੇ ਵੀ ਇਹੀ ਕਨਕਲੂਡ ਕੀਤਾ ਕਿ ਵੀ ਇੰਡੀਆ ਨੇ ਹੀ ਸੱਦਾ ਦਿੱਤਾ ਔਰ ਪਾਕਿਸਤਾਨ ਦੇ ਲਈ ਜਿਹੜਾ ਮੈਚ ਕਰਨਾ ਜੋ ਵੀ ਇੰਡੀਆ ਕਰ ਰਿਹਾ ਰਾਦਰ ਉਸ ਤੋਂ ਵੀ ਅੱਗੇ ਜਾ ਕੇ ਕਿਉਂਕਿ ਹੁਣ ਉਸੇ ਹੀ ਡਾਕੂਮੈਂਟਰੀ ਦੇ ਵਿੱਚ ਜਿਹੜੇ ਇਹਨਾਂ ਦੇ ਨਿਊਕਲੀਅਰ ਐਕਸਪਰਟ ਨੇ ਉਹ ਕਹਿ ਰਹੇ ਨੇ ਪਾਕਿਸਤਾਨ ਦੀ ਕਿਹੜੀ ਹੈ ਸਟ੍ਰੈਟੇਜਿਕ ਡੈਪਥ ਕਿੰਨੀ ਹੈ ਅਸੀਂ ਤਾਂ ਵਾਈਪ ਆਊਟ ਕਰ ਦਿਆਂਗੇ ਅਸੀਂ ਤਾਂ ਉਹ ਇਵੇਂ ਸਮਝ ਰਹੇ ਨੇ ਕਿ ਜਿਵੇਂ ਇਹ ਕੋਈ ਕਬੱਡੀ ਦਾ ਮੈਚ ਹੋਏਗਾ ਇਹਨਾਂ ਨੂੰ ਜਾਂ ਤਾਂ ਇਸ ਕਦਰ ਇਹ ਪੁੱਤਰੇ ਹੋਏ ਨੇ ਵੀ ਇਹਨਾਂ ਦੇ ਦਿਮਾਗ ਬੰਦ ਨੇ ਔਰ ਜਾਂ ਇਹਨਾਂ ਨੂੰ ਕਨਸੀਕੁਐਂਸਸ ਨਹੀਂ ਪਤਾ ਕਿ ਵੀ ਇਹ ਨਿਊਕਲੀਅਰ ਜਦੋਂ ਤੁਸੀਂ ਗੱਲ ਕਰਦੇ ਹੋ ਇਹਦਾ ਮਤਲਬ ਕੀ ਹੁੰਦਾ ਹੈ। ਪਰ ਇਹ ਸਾਰੇ ਦੇ ਵਿੱਚ ਇਹਨੇ ਮੰਦਾਕਨੀ ਗੇਲਟ ਨੇ ਆਪਣੀ 14 ਸਾਲ ਦੀ ਉਮਰ 'ਚ ਉਹਨੇ ਕਿਹਾ ਕਿ ਮੈਂ ਜਦੋਂ ਮਈ 1998 ਦੇ ਵਿੱਚ ਇੰਡੀਆ ਨੇ ਟੈਸਟ ਕੀਤੇ ਮੈਂ ਬੰਬਈ 'ਚ ਸੀ ਔਰ ਮੈਂ ਦੇਖਿਆ ਕਿ ਕਿਵੇਂ ਲੋਕ ਸੜਕਾਂ ਤੇ ਨੱਚ ਰਹੇ ਸੀ ਕਰ ਰਹੇ ਸੀ ਔਰ ਕਹਿੰਦੇ ਵੀ ਬਾਹਰਲੇ ਮੁਲਕ ਸਟੰਡ ਸੀ ਕਿ ਵੀ ਕੀ ਹੋਏਗਾ ਸ਼ੌਕਡ ਸੀ ਰਾਦਰ ਔਰ ਇਹ ਡਾਂਸ ਕਰ ਰਹੇ ਸੀ ਇਹਨਾਂ ਦੇ ਬਹਾਨੇ ਕਿ ਇਹ ਵੀ ਕੋਈ ਤਿਉਹਾਰ ਹੋ ਗਿਆ। ਪਰ ਉਹਨੇ ਇਹ ਗੱਲ ਜ਼ਰੂਰ ਕਹੀ ਕਿ ਵੀ ਹੁਣ ਜਿਹੜੀ ਸਿਚੁਏਸ਼ਨ ਹੈ with tensions in the region not just between India and Pakistan but also between India and China always relatively high, it was easy to see how this level of proliferation could lead to a new arms race in South Asia and potentially catastrophic results for everyone on the planet। कि भाई ये ਜਿਹੜੀ ਸਿਚੁਏਸ਼ਨ ਹੈ ਔਰ ਜਿਵੇਂ
ਸਾਡੇ ਇੱਕ ਦਰਸ਼ਕ ਵੀਰ ਨੇ ਪੁੱਛਿਆ ਜੀ ਕਿ ਵੀ ਚਾਈਨਾ ਇਨਵੋਲਵ ਹੁੰਦਾ ਹੈ। ਹੁਣ ਇਹਨਾਂ ਨੇ ਇੰਡੀਆ ਅਮਰੀਕਾ ਡਿਫੈਂਸ ਪੈਕਟ ਸਾਈਨ ਕਰ ਲਿਆ ਹੈ। ਸਾਊਥ ਚਾਈਨਾ ਸੀ ਦੇ ਵਿੱਚ ਫਿਲੀਪੀਨਜ਼, ਆਸਟ੍ਰੇਲੀਆ, ਸਾਊਥ ਕੋਰੀਆ, ਜਾਪਾਨ ਦੇ ਨਾਲ ਸ਼ਾਮਲ ਹੋ ਗਏ ਨੇ ਔਰ ਜਿਸ ਕਿਸਮ ਦਾ ਵਿਹਾਰ ਇਹ ਕਰ ਰਹੇ ਨੇ ਔਰ ਇਹਨਾਂ ਨੇ ਬਹੁਤ ਅਨਡਿਪਲੋਮੈਟਿਕ, ਮੋਦੀ ਨੇ ਜਾ ਕੇ ਟ੍ਰਿਬਿਊਨ ਨੇ ਵੀ ਕਿਹਾ ਕਿ ਵੀ ਇਹ G20 ਉੱਥੇ ਇਕਨੋਮਿਕਲ ਸਮਿਟ ਸੀ ਕਿ ਤੁਸੀਂ ਆਪਣਾ ਘਟੀਆਪਨ ਦਿਖਾ ਰਹੇ ਹੋ ਔਰ ਚਾਈਨੀਜ਼ ਜਿਹੜੇ ਨੇ ਉਹਨਾਂ ਨੇ ਅਮਰੀਕਨਾਂ ਨੂੰ ਟਿਕਾਣੇ ਲਾਇਆ ਚੰਗੀ ਤਰ੍ਹਾਂ ਕਿ ਵੀ ਪਹਿਲਾਂ ਤਾਂ ਪ੍ਰੈਜ਼ੀਡੈਂਟ ਉੱਥੇ ਉਤਰਿਆ ਹੀ ਜਹਾਜ਼ ਤੋਂ ਉਤਰਦਿਆਂ ਫੋਟੋ ਹੁੰਦੀ ਆ ਉੱਥੇ ਉਹਨਾਂ ਨੇ ਕਿਹਾ ਵੀ ਨੋ ਦਿਸ ਇਜ਼ ਚਾਈਨੀਜ਼ ਸੋਇਲ ਯੂ ਕਾਂਟ, ਉਹਨਾਂ ਨੇ ਕਿਹਾ ਜੀ ਇਹ ਸਾਡਾ, ਕਹਿੰਦਾ ਨੋ ਔਰ ਇਹ ਉਹਨਾਂ ਨੇ ਮੈਸੇਜ ਦਿੱਤਾ ਔਰ ਪਹਿਲਾਂ ਹੀ ਉਹਨਾਂ ਨੇ G20 ਚ ਰਸ਼ੀਅਨ ਵਲੈਡੀਮੀਰ ਪੁਤਿਨ ਨੂੰ ਜਿਹੜਾ ਉਹ ਇਹ ਚਾਈਨੀਜ਼ ਦਾ ਤਰੀਕਾ ਕਰਨ ਦਾ ਔਰ ਇਹ ਜਿਹੜੀ ਉੱਥੇ ਬੇਹੁਦਾ ਹਰਕਤ ਕਰਕੇ ਆਇਆ ਮੋਦੀ, ਇਹ ਉਹਦਾ ਜਵਾਬ ਦੇਣਗੇ ਚੀਨ ਨੇ। ਔਰ ਜਿਹੜੀ ਗੱਲ ਇਸ ਕਨਕਲੂਜਨ ਚ ਹੈ ਕਿ ਵੀ ਅਲਟੀਮੇਟਲੀ ਆਰਮਸ ਰੇਸ ਚੋਂ ਕੁਝ ਐਸਾ ਜਿਹੜਾ ਜਿਸ ਨਾਲ ਸਾਰਾ ਪਲੈਨਟ ਇਫੈਕਟਡ ਹੋਏ, ਕਿਉਂਕਿ ਜਦੋਂ ਅਸੀਂ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਦੀ ਗੱਲ ਕਰਦੇ ਹਾਂ ਉਹ ਤਾਂ 1/4 ਹੈ। ਚਾਈਨਾ ਤੁਸੀਂ ਇਨਵੋਲਵ ਕਰ ਲੈਂਦੇ ਹੋ ਫਿਰ ਅੱਧੀ ਦੁਨੀਆ ਉਸ ਖਿੱਤੇ 'ਚ ਔਰ ਕੋਈ ਉਹਦੇ ਪ੍ਰਭਾਵ ਤੋਂ ਬਚ ਨਹੀਂ ਸਕੇਗਾ। It was for this reason that we decided to make this film, hoping to draw attention to the issue and need for the careful deliberation over how to prevent this race from spiraling out of control। ਉਹਨਾਂ ਨੇ ਕਿਹਾ, ਅਲ ਜਜ਼ੀਰਾ ਨੇ, ਕਿ ਅਸੀਂ ਇਹ ਫਿਲਮ ਬਣਾਈ ਹੈ ਔਰ ਉਹਦੇ 'ਚ ਜਿਹੜੇ ਵੀ ਵੀਰ ਭੈਣਾਂ ਗੂਗਲ ਕਰਕੇ ਇਹਨੂੰ ਦੇਖ ਸਕਦੇ ਨੇ, ਇਹ ਸੈਪਟੈਂਬਰ 1 ਦੀ ਸਟੋਰੀ ਹੈ ਇੰਡੀਆਜ਼ ਨਿਊਕਲੀਅਰ ਰਿਡਲ ਅਲ ਜਜ਼ੀਰਾ ਦੀ ਔਰ ਉਹ ਡਾਕੂਮੈਂਟਰੀ ਵੀ ਦੇਖ ਸਕਦੇ ਨੇ। ਸੋ ਇਹ ਸਾਡੇ ਲਈ ਵੀ ਮੇਨ ਇਸ਼ੂ ਹੈ। ਸਾਡੀ ਸਿਵਲਾਈਜੇਸ਼ਨ, ਸਾਡੇ ਦੋਨੋਂ ਪੰਜਾਬ ਉਹ ਬਿਲਕੁਲ ਉਸ ਫਰੰਟ ਤੇ ਨੇ ਔਰ ਕੋਈ ਵੀ ਜਿਹੜੀ ਇਸ ਕਿਸਮ ਦੀ ਤਬਾਹੀ ਹੈ ਉਹ ਸਾਡੀ ਸਿਵਲਾਈਜੇਸ਼ਨ, ਖਿੱਤਾ ਔਰ ਉਸ ਦੀ ਮੁਕੰਮਲ ਤਬਾਹੀ ਹੋਏਗਾ। ਹੁਣ ਇਹੀ ਹੈ ਜਿਵੇਂ ਉਹ ਨਰਿੰਜਨ ਸਿੰਘ ਨਾਕਸ ਕਹਿੰਦੇ ਸੀ ਕਿ ਕਹੋ ਜੰਗਬਾਜ਼ਾਂ ਨੂੰ ਰੋਕਣ ਤਬਾਹੀ, ਕਿ ਇਹ ਜਿਹੜੇ ਜੰਗਬਾਜ਼ ਨੇ ਅੱਜ ਉਸ ਕਿਸਮ ਦੇ ਭੂਤਰੇ ਦਿਮਾਗ ਵਾਲੇ, ਇਹ ਜੇ ਇਹਨਾਂ ਨੇ ਤਬਾਹੀ ਨੂੰ ਸੱਦਾ ਦਿੱਤਾ ਤੇ ਫਿਰ ਉੱਥੇ ਜਦੋਂ ਮੁਕੰਮਲ ਇਸ ਦੀ ਤਬਾਹੀ ਹੁੰਦੀ ਹੈ, ਨਿਊਕਲੀਅਰ ਦੇ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ। ਹਾਲੇ ਜਿਹੜੇ ਹੀਰੋਸ਼ੀਮਾ, ਨਾਗਾਸਾਕੀ 'ਚ ਕਰੂਡ ਕਿਸਮ ਦੇ ਬੰਬ ਸੀ, ਹੁਣ ਤਾਂ ਜਿਸ ਕਿਸਮ ਦਾ ਡਿਲੀਵਰੀ ਸਿਸਟਮ ਹੈ, ਮਿਸਾਈਲ ਸਿਸਟਮ ਹੈ ਔਰ ਵਿਦਿਨ ਮਿੰਟਸ ਜਿਹੜਾ ਹੈ ਸਭ ਕੁਝ ਜਿਹੜਾ ਹੈ ਉਹ ਤਬਾਹ ਬਰਬਾਦ ਹੋ ਜਾਏਗਾ। ਔਰ ਇਹ ਹੁਣ ਇਹਨਾਂ ਹਿੰਦੂ ਤਵੀਆਂ ਨੇ ਦੇਖਣਾ ਹੈ ਕਿ ਵੀ ਉਹਨਾਂ ਨੇ ਇੰਟਰਨੈਸ਼ਨਲ ਲਾਅ ਦੇ ਥੱਲੇ, UN ਚਾਰਟਰ ਦੇ ਥੱਲੇ ਮਸਲਿਆਂ ਦਾ ਹੱਲ ਕਰਨੇ, ਉਹ ਕਸ਼ਮੀਰ ਦਾ ਹੋਏ, ਖਾਲਿਸਤਾਨ ਦਾ ਹੋਏ, ਨਾਗਾਲੈਂਡ ਦਾ ਹੋਏ, ਮਨੀਪੁਰ ਦਾ ਹੋਏ, ਜਾਂ ਉਹਨਾਂ ਨੇ ਇਸ ਕਿਸਮ ਦੀ ਜਿਹੜੀ ਹੈ ਤਬਾਹ ਬਰਬਾਦੀ ਨੂੰ ਸੱਦਾ ਦੇਣਾ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।